जयशंकर कह रहे टू कम्बैट टैररिज्म, सैपरेटिज्म एंड एक्सट्रीमिज्म। और उन्हें कहा कि जी ये ਜਿਹੜੀਆਂ ਤਿੰਨ ਚੀਜ਼ਾਂ ਨੂੰ ਖਤਮ ਕਰਨ ਲਈ SCO ਜਿਹੜਾ ਉਹ ਫਾਊਂਡ ਕੀਤਾ ਗਿਆ ਸੀ, ਦਹਿਸ਼ਤਗਰਦੀ, ਅਲਗਾਵਵਾਦ ਔਰ ਅੱਤਵਾਦ, ਇਸ ਦੇ ਉੱਤੇ ਸਖਤ ਲਾਈਨ ਜਿਹੜੀ ਹੈ ਉਹ ਹੋਣੀ ਚਾਹੀਦੀ। SCO ਦੀ ਜਦੋਂ ਫਾਈਨਲ ਉਹਨਾਂ ਦੇ ਸੈਕਟਰੀਏਟ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਤੇ ਇਹਦੇ ਬਾਵਜੂਦ ਕਿ S ਜੈਸ਼ੰਕਰ ਨੇ ਇਹਨਾਂ ਤਿੰਨ ਮੁੱਦਿਆਂ ਨੂੰ ਇਹ ਕਿਹਾ ਸੀ ਕਿ ਜੀ ਇਹ SCO ਦਾ ਫਾਊਂਡਿੰਗ ਮਿਸ਼ਨ ਹੈ, ਪਰ ਇਸ ਦੇ ਉਲਟ ਉਹਨਾਂ ਨੇ ਬਿਲਕੁਲ ਇਸ ਦਾ ਨੋਟਿਸ ਤੱਕ ਵੀ ਨਹੀਂ ਲਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੈਸ ਸਟੇਟਮੈਂਟ ਜਿਹੜੀ SCO ਦੇ ਸੈਕਟਰੀਏਟ ਨੇ ਇਸ਼ੂ ਕੀਤੀ, ਉਹਨਾਂ ਨੇ ਇਹ ਕਿਹਾ ਕਿ ਮੈਂਬਰਸ ਐਕਸਚੇਂਜ ਵਿਊਜ਼ ਔਨ ਕੀ ਏਰੀਆਜ਼ ਆਫ SCO ਕੋਆਪਰੇਸ਼ਨ ਇਨਕਲੂਡਿੰਗ ਪੋਲੀਟੀਕਲ, ਇਕਨੋਮਿਕ, ਟ੍ਰੇਡ, ਕਲਚਰਲ ਇਸ਼ੂਜ਼ ਐਂਡ ਕੀ ਇੰਟਰਨੈਸ਼ਨਲ ਐਂਡ ਰੀਜਨਲ ਇਸ਼ੂਜ਼ ਬਟ ਡਿਡ ਨਾਟ ਮੈਂਸ਼ਨ ਟੈਰਰਿਜ਼ਮ। ਉੱਥੇ ਇਹਨੇ S ਜੈਸ਼ੰਕਰ ਨੇ ਲੰਮਾ ਚੌੜਾ ਪਹਿਲਗਾਮ ਦਾ ਕੇਸ ਵੀ ਬਿਲਡ ਕੀਤਾ ਕਿ ਜੀ ਇਹ ਇਸ ਲਈ ਦਹਿਸ਼ਤਗਰਦ ਹਮਲਾ ਕਰਵਾਇਆ ਗਿਆ ਕਿ ਟੂਰਿਸਟ ਉੱਥੇ ਨਾ ਆਉਣ। ਫਿਰ ਉਹਨੇ ਕਿਹਾ ਜੀ ਰਿਲੀਜੀਅਸ ਡਿਵਾਈਡ, ਉਹ ਤੁਹਾਡਾ ਤਾਂ ਸਾਰਾ RSS ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਹੈ ਉਹ ਰਿਲੀਜੀਅਸ ਡਿਵਾਈਡ ਦੇ ਉੱਤੇ ਖੜੀ ਹੈ, ਪਰ ਉਹਨਾਂ ਦਾ ਜਿਹੜਾ ਝੂਠ ਹੈ ਉੱਥੇ ਵੀ ਵਿਕਿਆ ਨਹੀਂ ਹੈ। ਇਹ ਇਹਨਾਂ ਨੂੰ ਹੋਪ ਸੀ ਕਿ ਜਿਹੜਾ ਰਾਜਨਾਥ ਸਿੰਘ ਅਚੀਵ ਨਹੀਂ ਕਰ ਸਕਿਆ, S ਜੈਸ਼ੰਕਰ ਜਿਹੜਾ ਜਿਹਨੂੰ ਚਾਈਨੀਜ਼ ਜ਼ਬਾਨ ਵੀ ਬੋਲਣੀ ਆਉਂਦੀ ਹੈ, ਇੰਡੀਆ ਦਾ ਐਂਬੈਸਡਰ ਵੀ ਚਾਈਨਾ 'ਚ ਰਿਹਾ ਔਰ ਉਹਨੂੰ ਲੱਗਦਾ ਸੀ ਕਿ ਵੀ ਇਹ ਘੱਟੋ ਘੱਟ ਕੁਛ ਲੈ ਕੇ ਮੁੜੇਗਾ। ਉਹਨਾਂ ਨੇ ਕਿਹਾ ਜੀ ਸਾਡੀ SCO ਦੀ ਪਾਲਿਸੀ ਕੋਈ ਨਹੀਂ ਹੈ ਸਟੇਟਮੈਂਟ ਔਰ ਇਸ ਕਿਸਮ ਦਾ। ਇਹ ਜਿਹੜੀ ਇਹਨਾਂ ਦੀ ਹੋਪ ਸੀ ਕਿ ਵੀ ਚਾਈਨਾ ਵੱਲ ਝੁਕਾ ਕਰਕੇ ਔਰ ਇਹ ਦੱਸਦਿਆਂ ਵੀ ਅਸੀਂ ਹੁਣ ਕਾਊਟਆਊ ਕਰ ਰਹੇ ਹਾਂ ਤੁਹਾਨੂੰ, ਇਹਨਾਂ ਦੀ ਠੂਠੇ 'ਚ ਖੈਰ ਪੈ ਗਿਆ। ਸੋ ਨਾ ਰਾਜਨਾਥ ਸਿੰਘ ਦੇ ਠੂਠੇ 'ਚ ਕੱਚੀ ਕੌਡੀ ਪਈ ਤੇ ਨਾ ਹੀ ਜਿਹੜੇ ਹੈ ਉਹ ਇਹਦੇ S ਜੈਸ਼ੰਕਰ ਦੇ ਠੂਠੇ 'ਚ ਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਰਿਪੋਰਟਰ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 15 ਜੁਲਾਈ 2025 31 ਹਾਰਡ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਰਾਮ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਪੂਰੀ ਤਰ੍ਹਾਂ ਅਲੱਗ ਥਲੱਗ ਹੋ ਗਿਆ ਹੈ ਔਰ ਭਾਰਤ ਦਾ ਵਿਦੇਸ਼ ਮੰਤਰੀ S ਜੈਸ਼ੰਕਰ SCO ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਗਿਆ ਹੋਇਆ ਹੈ। ਸੋ ਸੰਮੇਲਨ ਵਿੱਚ S ਜੈਸ਼ੰਕਰ ਨੇ ਬੜੇ ਜ਼ੋਰ ਸ਼ੋਰ ਨਾਲ ਦਹਿਸ਼ਤਗਰਦੀ, ਅੱਤਵਾਦ ਅਤੇ ਅਲਗਾਵਾਦ ਦੇ ਮੁੱਦਿਆਂ ਨੂੰ ਚੱਕਿਆ, ਪਰ SCO ਸੈਕਟਰੀਏਟ ਵੱਲੋਂ ਜਾਰੀ ਬਿਆਨ ਵਿੱਚ ਇਹਨਾਂ ਮਾਮਲਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਸੋ ਵਿਊਅਰਸ, ਯਾਦ ਰਹੇ 31 ਅਗਸਤ
1 ਸਤੰਬਰ ਤੱਕ SCO ਦੇਸ਼ਾਂ ਦਾ ਸਿਖਰ ਸੰਮੇਲਨ ਹੋਣਾ ਹੈ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਪਰ ਹਕੀਕਤ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਠੂਠਿਆਂ ਵਿੱਚ ਚੀਨ ਨੇ ਕੱਚੀ ਕੌਡੀ ਤੱਕ ਨਹੀਂ ਪਾਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਪਹਿਲੀ ਵਾਰ ਮੈਂ ਕੈਨੇਡਾ ਗਿਆ ਸਰੀ, ਉਦੋਂ ਅਜੇ ਤਾਜ਼ਾ ਐਜ਼ ਏ ਸਪੋਕਸਪਰਸਨ ਨਵੰਬਰ 1991 ਦੇ ਵਿੱਚ ਸੇਵਾ ਮਿਲੀ ਸੀ। ਸੋ ਉਦੋਂ ਇੱਕੋ ਹੀ ਗੁਰਦੁਆਰਾ ਸਾਹਿਬ ਸੀ ਜਿਸ ਦੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਹੋਈ, ਔਰ ਉਸ ਵੇਲੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਹੁਤ ਜ਼ੋਰ ਸ਼ੋਰ ਦੇ ਨਾਲ ਖਾਲਿਸਤਾਨ ਦੇ ਲਈ ਕੰਮ ਕਰਦੀ ਸੀ। ਬਹੁਤ ਵੱਡੀ ਗਿਣਤੀ 'ਚ ਈਸਟ ਕੋਸਟ ਤੋਂ ਵੈਸਟ ਕੋਸਟ ਤੱਕ ਸਿੱਖ ਨੌਜਵਾਨ ਜਿਹੜੇ ISYF ਨਾਲ ਜੁੜੇ ਹੋਏ ਸੀ। ਦੂਸਰੇ ਪਾਸੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੀ ਸੀ, ਪਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਵੱਖਰਾ ਹੋਣ ਕਰਕੇ ਕਈ ਵਾਰ ਫੈਡਰੇਸ਼ਨ ਔਰ WSO ਦੇ ਵਿੱਚ ਟਕਰਾਅ ਵੀ ਹੁੰਦਾ ਸੀ। ਲੇਕਿਨ ਮੇਰੇ ਲਈ, ਕਿਉਂਕਿ ਬਾਹਰ ਆਉਣ ਤੋਂ ਬਾਅਦ ਇਹ ਪਹਿਲਾ ਐਕਸਪੋਜ਼ਰ ਸੀ ਕੈਨੇਡਾ 'ਚ, ਬਹੁਤ ਵੱਡੀ ਮੋਟੀਵੇਸ਼ਨ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਜਿਹੜੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਦੇ ਵਿੱਚ ਸਨ, ਔਰ ਬਹੁਤ ਸਾਰੇ ਜਿਨ੍ਹਾਂ ਦਾ ਸੰਘਰਸ਼ ਨਾਲ ਵੀ ਬੜਾ ਨਿੱਘਾ ਜਾਂ ਨੇੜਲਾ ਰਿਸ਼ਤਾ ਸੀ। ਉਸ ਵੇਲੇ ਰਾਵੀ ਪਾਰ ਵੀ ਜਿਹੜਾ ਦੂਸਰਾ ਸੰਘਰਸ਼ ਹੈ ਉਹ ਵੀ ਚੱਲ ਰਿਹਾ ਸੀ, ਸ਼ਸਤਰਨ ਕੇ ਅਧੀਨ ਹੈ, ਰਾਜ ਦੇ ਥੱਲੇ, ਔਰ ਦੋਨੋਂ ਪਾਸਿਓਂ ਆਵਾਜਾਈ ਵੀ ਸੀ। ਇਹੀ ਉਹ ਪੀਰੀਅਡ ਸੀ ਜਦੋਂ ਕਿ ਕੈਨੇਡਾ 'ਚੋਂ ਘੱਟੋ ਘੱਟ 6 ਸਿੱਖ ਨੌਜਵਾਨ ਜਿਨ੍ਹਾਂ ਨੇ ਜਾ ਕੇ ਬਾਅਦ ਦੇ ਵਿੱਚ ਜਿਨ੍ਹਾਂ ਦੀਆਂ ਸ਼ਹੀਦੀਆਂ ਵੀ ਹੋਈਆਂ, ਇਹਨਾਂ 'ਚ ਇੱਕ ਬਹੁਤ ਯੰਗ ਉਮਰ ਦਾ ਲਗਭਗ 16 ਸਾਲ ਦੀ ਉਮਰ ਦਾ ਨੌਜਵਾਨ ਟੋਰਾਂਟੋ ਤੋਂ ਹਰਜਿੰਦਰ ਸਿੰਘ ਪਾੜਾ ਵੀ ਸੀ। ਫਿਰ ਕੈਲਗਰੀ ਤੋਂ ਮਹਿੰਦਰ ਸਿੰਘ ਖਹਿਰਾ ਜਿਨ੍ਹਾਂ ਦੇ ਜਿਹੜਾ ਆਪਣੇ ਬਲੈਕ ਬੈਲਟ ਵਿਨਰ ਸੀ, ਔਰ ਬੜੇ ਇਸੇ ਤਰ੍ਹਾਂ ਮਹਿੰਦਰ ਸਿੰਘ ਉੱਥੋਂ ਟੋਰਾਂਟੋ ਤੋਂ ਹੀ, ਔਰ ਹੋਰ ਵੀ UK ਤੋਂ ਔਰ ਦੂਸਰੇ ਵੀ ਜਾ ਕੇ, ਕਿ ਉਹ ਉਸ ਵੇਲੇ ਇਵੇਂ ਲੱਗਦਾ ਸੀ ਕਿ ਭਾਈ ਜਿਵੇਂ ਬਿਲਕੁਲ ਜੰਗ ਦਾ ਮੈਦਾਨ ਜਿਹੜਾ ਉਸ ਦੇ ਵਿੱਚ ਰਣਤੱਤਾ ਜਿਹਨੂੰ ਨੌਜਵਾਨ ਕਹਿੰਦੇ ਸੀ ਕਿ ਰਣਤੱਤੇ ਵਿੱਚ ਜਾਣ ਲਈ ਬੇਸਬਰੀ ਸੀ। ਬਿਲਕੁਲ। ਔਰ ਉਸ ਰਾਹ ਇਮੋਸ਼ਨ ਦੇ ਵਿੱਚ ਜਦੋਂ ਜਿਹੜਾ ਮਾਹੌਲ ਵੀ ਹੁੰਦਾ ਸੀ ਸਾਰੇ, ਕਿਉਂਕਿ ਇਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਹੱਬ ਸੀ ਫੈਡਰੇਸ਼ਨ ਦੀ ਐਕਟੀਵਿਟੀ ਦੀ, ਔਰ ਮੇਰੇ ਲਈ ਇਹ ਬਹੁਤ ਵੱਡੀ ਮੋਟੀਵੇਸ਼ਨ ਸੀ ਕਿ ਮੈਨੂੰ ਉਸ ਕਾਜ਼ ਦੇ ਲਈ, ਉਸ ਕਾਜ਼ ਨੂੰ ਇੰਟਰਪ੍ਰੇਟ ਕਰਨ ਦੇ ਲਈ, ਔਰ ਇਹ ਇੰਟਰਪ੍ਰੇਟ ਲਫ਼ਜ਼ ਮੈਂ ਇਸ ਲਈ ਦੁਹਰਾ ਰਿਹਾ ਕਿਉਂਕਿ ਸਿੱਧਾ ਮੇਰਾ ਕੋਈ ਵੀ ਹਥਿਆਰਬੰਦ ਸੰਘਰਸ਼ ਨਾਲ ਨਾ ਪਹਿਲਾਂ ਸੰਬੰਧ ਸੀ, ਨਾ ਜਦੋਂ ਮੈਂ ਸੇਵਾ ਲਈ ਉਦੋਂ ਸੰਬੰਧ ਸੀ। ਔਰ ਮੈਨੂੰ ਯਾਦ ਹੈ ਵੀ ਅਸੀਂ ਨਵੰਬਰ ਦੇ ਵਿੱਚ, ਨਵੰਬਰ 1991 'ਚ ਆਫਿਸ ਖੋਲ੍ਹਿਆ ਸੈਂਟਾ ਕਲੈਰਾ ਸੈਨੋਜ਼ੇ 에ਅਰਪੋਰਟ ਦੇ ਬਿਲਕੁਲ ਬੈਕ ਸਾਈਡ 'ਤੇ, ਔਰ ਫਰਵਰੀ ਦੇ ਮਹੀਨੇ 'ਚ ਆਲਮੋਸਟ 3 ਮਹੀਨੇ ਬਾਅਦ ਹੀ ਜਿਹੜਾ ਹੈ ਉਹ FBI ਵਾਲਿਆਂ ਦੀ ਕਾਲ ਆਈ, ਉਹਨਾਂ ਦੀ ਟੀਮ ਮਿਲਣ ਦੇ ਲਈ ਆਈ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਅਜੇ ਇਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਜਾਂ ਦੂਸਰਾ ਜਿਵੇਂ ਹੁਣ ਉਹਨਾਂ ਨੇ ਬਿਲਕੁਲ ਗੁੰਡਾਗਰਦੀ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿਲਕੁਲ ਸਹਾਰਾ ਲਿਆ ਹੋਇਆ, ਲੇਕਿਨ ਵਿਦਨ ਕਿਉਂਕਿ ਆਲਰੇਡੀ ਏਅਰ ਇੰਡੀਆ ਦਾ ਹਾਦਸਾ ਵੀ ਹੋਇਆ ਸੀ ਔਰ ਇਹ ਸਾਹਮਣੇ ਸੀ, ਅਮਰੀਕਨ ਏਜੰਸੀਆਂ ਜ਼ਿਆਦਾ ਮੁਸਤੈਦੀ ਨਾਲ ਦੇਖ ਰਹੀਆਂ ਸੀ ਕਿ, ਔਰ ਅਮਰੀਕਾ ਦੇ ਵਿੱਚ ਸੈਨੇਟ ਹੋਏ, ਕਾਂਗਰਸ ਹੋਏ, ਹਮਦਰਦੀ ਸੀ ਕਾਜ਼ ਦੇ ਲਈ, ਔਰ ਉਹਨਾਂ ਨੇ ਰਾਦਰ ਜਿਹੜਾ ਉਹਨਾਂ ਦਾ ਰਵੱਈਆ ਸੀ ਬੜਾ ਮਿੱਤਰਾਨਾ ਸੀ, ਦੋਸਤਾਨਾ, ਔਰ ਉਹਦੇ 'ਚ ਉਹਨਾਂ ਨੇ ਜਿੱਥੇ ਸੇਫਟੀ ਸਿਕਿਉਰਿਟੀ ਹੁਣ ਤਾਂ ਸਿੱਧੇ ਤੌਰ ਦੇ ਉੱਤੇ ਡਿਊਟੀ ਟੂ ਵਾਰ ਨੋਟਿਸ ਦੇ ਥੱਲੇ ਆ, ਪਰ ਉਦੋਂ ਵੀ ਜਿਹੜਾ ਉਹਨਾਂ ਨੇ ਕੁਝ ਹਦਾਇਤਾਂ ਵੀ ਕੀਤੀਆਂ ਔਰ ਉਸ ਕਿਸਮ ਦਾ ਸਾਰਾ ਪਾਰਟ ਵੀ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਸੀ ਕਿ ਵੀ ਮੇਰਾ ਜਿਹੜੀ ਹੈ ਉਹ ਰਸਤਾ ਬੜੀ ਟਾਈਟ ਰੋਪ ਵਾਕ ਹੈ, ਔਰ ਅਮਰੀਕਨ ਲਾਅ ਤਾਂ ਬਿਲਕੁਲ ਦਹਿਸ਼ਤਗਰਦੀ ਜਾਂ ਕਿਸੇ ਵੀ ਕਿਸਮ ਦੀ ਵਾਇਲੈਂਸ, ਭਾਵੇਂ ਉਹ ਤੁਹਾਡੀ ਆਜ਼ਾਦੀ ਲਈ ਹੋਏ, ਉਹਨੂੰ ਜਸਟੀਫਾਈ ਨਹੀਂ ਸੀ ਕਰਦਾ। ਇਹੀ ਕਾਰਨ ਹੈ ਵੀ ਹੁਣ ਤੱਕ ਵੀ ਜਿਹੜੇ ਅਸਾਈਲਮ ਕੇਸਿਸ ਅਮਰੀਕਾ 'ਚ ਅਪਰੂਵ ਹੁੰਦੇ ਨੇ ਉਹ ਪੀਸਫੁਲੀ ਜਿਹੜੇ ਕੰਮ ਕਰਨ ਵਾਲਿਆਂ ਨੇ, ਭਾਵੇਂ ਉਸ ਤੋਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਸਟੇਜ 'ਤੇ ਭਾਈ ਮਨਜੀਤ ਸਿੰਘ ਗਰੁੱਪ ਨੂੰ ਇਹ ਮਾਨਤਾ ਦਿੰਦੇ ਸੀ, ਜਾਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਦਿੰਦੇ ਨੇ,
ਲੇਕਿਨ ਕਿਤੇ ਵੀ ਇਹਦੇ ਉਲਟ ਜਰਮਨ ਔਰ ਦੂਸਰੇ ਮੁਲਕਾਂ ਦੇ ਵਿੱਚ ਤਾਂ ਜਿਹੜੇ ਮਿਲੀਟੈਂਟ ਮੂਵਮੈਂਟ 'ਚੋਂ ਆਏ ਸੀ ਉਹਨਾਂ ਦੇ ਲੈਟਰ ਹੈਡ ਦੇ ਉੱਤੇ ਵੀ ਜੇ ਕੋਈ ਲੈਟਰ ਉਹਨਾਂ ਨੂੰ ਮਿਲਦਾ ਸੀ ਤੇ ਉਸ ਨੂੰ ਉਹ ਰਾਦਰ ਐਪਰੀਸ਼ੀਏਟ ਕਰਦੇ ਸੀ ਕਿ ਵੀ ਆਪਣੇ ਹੱਕ ਦੇ ਲਈ ਲੜਨਾ ਜਿਹੜਾ ਹੈ ਉਹ ਪਾਰਟ ਆਫ ਦਾ ਸਟਰਗਲ ਹੈ। ਲੇਕਿਨ ਅਮਰੀਕਾ 'ਚ ਜਿਵੇਂ ਮੈਂ ਟਾਈਟ ਰੋਪ ਵਾਕ ਕਿਹਾ, ਸੋ ਮੈਂ ਜਿਹੜੀ ਪਹਿਲੀ ਟੀਮ ਮੈਨੂੰ ਮਿਲਣ ਆਈ ਜਿਨ੍ਹਾਂ ਦੇ ਨਾਲ ਫਿਰ ਜਿਹੜੇ ਬਾਅਦ ਦੇ ਵਿੱਚ ਲਗਾਤਾਰਤਾ ਨਾਲ ਆਉਂਦੇ ਹੀ ਰਹੇ ਨੇ, ਉਹਨਾਂ ਨੂੰ ਮੈਂ ਇਹ ਕਿਹਾ ਸੀ ਕਿ ਵੀ ਦੇਖੋ ਅਸੀਂ ਜਿਹੜਾ ਉਸ ਥਾਂ ਤੋਂ ਆਏ ਹਾਂ ਜਿੱਥੇ ਸਟੇਟ ਨੇ ਸਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ ਔਰ ਸਾਡੀ ਕੋਈ ਆਵਾਜ਼ ਨਹੀਂ ਹੈ, ਸਾਡੇ ਲਈ ਕੋਈ ਆਵਾਜ਼ ਇੰਟਰਨੈਸ਼ਨਲ ਪਲੇਟਫਾਰਮ 'ਤੇ ਨਹੀਂ ਹੈ ਔਰ ਆਰਮਡ ਸਟਰਗਲ ਆਪਣੇ ਡਿਫੈਂਸ ਦੇ ਲਈ ਇਹ ਤੁਹਾਡਾ UN ਚਾਰਟਰ ਉਸ ਦਾ ਪ੍ਰੀਐਂਬਲ ਬੜਾ ਕਲੀਅਰਲੀ ਇਸ ਗੱਲ ਨੂੰ ਬਿਆਨਦਾ ਹੈ ਕਿ ਇਫ ਅ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰੈਬੈਲੀਅਨ his human rights must be protected by the rule of the law। ਔਰ ਮੈਂ ਉਹਨਾਂ ਦੀ ਇੱਕ ਸਿਆਸੀ ਆਵਾਜ਼ ਹੈ, ਪੋਲੀਟੀਕਲ ਜਿਹੜਾ ਹੈ ਉਸ ਨੂੰ ਇੱਕ ਪੋਲੀਟੀਕਲ ਬਿਆਨੀਆ ਦੇਣਾ, ਇੱਕ ਸਿਆਸੀ ਇੰਟਰਪ੍ਰੀਟੇਸ਼ਨ ਦੇਣੀ ਹੈ। ਇੰਟਰਪ੍ਰੀਟੇਸ਼ਨ ਤੋਂ ਮੈਨੂੰ ਇਹ ਸਾਰੀ ਗੱਲ ਯਾਦ ਆਈ ਔਰ ਸਾਡਾ ਰੋਲ ਉਹੀ ਹੈ। ਔਰ ਮੈਨੂੰ ਯਾਦ ਹੈ ਕਿ ਵੀ ਉਹਨਾਂ ਜ਼ਮਾਨਿਆਂ 'ਚ ਕਾਫੀ ਜਿਹੜੀ ਇੱਕ ਪਾਸੇ ਆਇਰਿਸ਼ ਸਟਰਗਲ ਦੀ ਗੱਲ ਸੀ, UK ਦੀ ਹਕੂਮਤ ਡਾਇਲੋਗ ਵੀ ਕਰ ਰਹੀ ਸੀ ਕਲਿੰਟਨ ਦੇ ਵੇਲੇ, ਫਿਰ ਸੇਂਟ ਪੈਟਰਿਕ ਡੇ ਦੇ ਉੱਤੇ ਉਹਨਾਂ ਦਾ ਐਗਰੀਮੈਂਟ ਵੀ ਹੋਇਆ, ਪਰ ਉਸ ਵੇਲੇ ਉਹਨਾਂ ਨੇ ਆਪਣਾ ਸਪੋਕਸਪਰਸਨ ਗੈਰੀ ਐਡਮਸ ਨੂੰ ਬਣਾਇਆ ਸੀ ਜਿਹੜਾ ਆਰਮਡ ਵਿੰਗ ਦਾ ਹਿੱਸਾ ਨਹੀਂ ਸੀ ਲੇਕਿਨ ਉਹਨੂੰ ਉਹ ਜਸਟੀਫਾਈ ਵੀ ਕਰਦਾ ਸੀ ਔਰ ਉਹਨਾਂ ਦੀ ਆਵਾਜ਼ ਸੀ। ਔਰ ਗੈਰੀ ਐਡਮਸ ਰਾਹੀਂ ਫਾਈਨਲੀ ਜਿਹੜਾ ਐਗਰੀਮੈਂਟ IRA ਔਰ ਬ੍ਰਿਟਿਸ਼ ਗਵਰਨਮੈਂਟ ਦਾ ਹੋਇਆ ਜਿਹਦੇ 'ਚ ਅਮਰੀਕਾ ਨੇ ਇੰਟਰਵੈਂਸ਼ਨ ਕੀਤੀ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰਾ ਰੋਲ ਤਾਂ ਗੈਰੀ ਐਡਮਸ ਵਾਲਾ ਹੀ ਹੈ ਕਿ ਮੈਂ ਇੱਕ ਪੋਲੀਟੀਕਲ ਜਿਹੜੀ ਹੈ ਉਹ ਆਵਾਜ਼ ਹਾਂ ਉਸ ਸਾਰੀ ਸਟਰਗਲ ਜਿਹੜੀ ਉਹ ਵੈਲ ਵਿਦਨ ਦਾ ਐਂਬਿਟ ਹੈ ਆਫ ਦਾ ਇੰਟਰਨੈਸ਼ਨਲ ਲਾਅ, ਕਿਉਂਕਿ ਜਦੋਂ ਤੁਹਾਡੇ ਤੇ ਫੁੱਲ ਫਲੈਜਡ ਅਟੈਕ ਹੁੰਦਾ ਹੈ ਤੇ ਆਪਣੇ ਆਪ ਨੂੰ ਡਿਫੈਂਡ ਕਰਨਾ ਤੁਹਾਡਾ ਰਾਈਟ ਬਣਦਾ ਹੈ। ਸੋ ਉਸ ਪੀਰੀਅਡ 'ਚ ਫੈਡਰੇਸ਼ਨ ਦਾ ਬਹੁਤ ਪੋਜ਼ਿਟਿਵ, ਜਿਵੇਂ ਫੈਡਰੇਸ਼ਨ ਨੇ ਸ਼ਹੀਦ ਵੀ ਦਿੱਤੇ ਨੇ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਇੰਡੀਅਨ ਗਵਰਨਮੈਂਟ ਇਸ ਗੱਲ ਦੇ ਵਿੱਚ ਮਿਸ ਇਨਫੋਰਮੇਸ਼ਨ ਦੇ ਨਾਲ ਉਹ UK ਹੋਏ, ਕਿਉਂਕਿ ਫੈਡਰੇਸ਼ਨ ਦੀਆਂ ਬ੍ਰਾਂਚਿਸ UK ਤੋਂ ਸ਼ੁਰੂ ਹੋਈ ਸੀ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਬਹੁਤ ਸਾਰੇ ਮੁਲਕਾਂ 'ਚ ਸੀ, ਪਰ ਇੰਡੀਅਨ ਸਿਸਟਮ ਇਸ ਗੱਲ 'ਚ ਕਾਮਯਾਬ ਰਿਹਾ ਕਿ ਕਿਉਂਕਿ ISYF ਸਿੱਖ ਸਟੂਡੈਂਟ ਫੈਡਰੇਸ਼ਨ ਦੀ ਓਵਰਸੀਜ਼ ਜਿਹੜੀ ਹੈ ਉਹ ਬ੍ਰਾਂਚ ਸੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਉਸ ਨੂੰ ਉਹਨਾਂ ਨੇ ਸਟਰਗਲ ਦੇ ਨਾਲ ਜੋੜ ਦਿੱਤਾ ਸੀ। ਸੋ ਇਸ ਤਰੀਕੇ ਨਾਲ ਉਹਨਾਂ ਨੇ ISYF ਨੂੰ ਵੀ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨਿਆ। ਹਾਲਾਂਕਿ UK ਦੀ ISYF ਨੇ ਇਸ ਦੇ ਖਿਲਾਫ ਲੜਾਈ ਕੀਤੀ ਕਾਨੂੰਨੀ ਗਵਰਨਮੈਂਟ ਲੈਵਲ ਤੇ ਔਰ ਬਾਅਦ ਦੇ ਵਿੱਚ ਉਹਨਾਂ ਤੋਂ ਲੈਵਲ ਹਟਾਇਆ ਗਿਆ, ਪਰ ਉਹ ਉਦੋਂ ਤੱਕ ISYF ਦੀਆਂ ਜਿਹੜੀਆਂ ਬਹੁਤ ਸਾਰੀਆਂ ਬ੍ਰਾਂਚਿਸ ਨੇ ਉਹ ਕਲੋਜ਼ ਹੋ ਕੇ ਉਹਨਾਂ ਨੇ, ਜਿਵੇਂ ਹੁਣ ਸਿੱਖ ਫੈਡਰੇਸ਼ਨ ਦੇ ਥੱਲੇ ਸਿੱਖ ਫੈਡਰੇਸ਼ਨ UK, ਕੈਨੇਡਾ, ਆਸਟ੍ਰੇਲੀਆ, ਇਹ ਇੱਕ ਨਵੀਂ ਬਾਡੀ ਜਿਹੜਾ ਆਪਣਾ ਕੰਮ ਕਰ ਰਹੀ। ਹੁਣ ਮੈਂ ਜਦੋਂ ਬਹੁਤ ਵਾਰ ਇਹ ਦੇਖਦਾ ਔਰ ਦਸ਼ਮੇਸ਼ ਦਰਬਾਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਗੱਲ ਇਸ ਲਈ ਕੀਤੀ ਕਿ ਓਵਰ ਏ ਪੀਰੀਅਡ ਆਫ ਟਾਈਮ, ਜਿਵੇਂ ਅੱਜ ਦੀ ਡਿਸਕਸ਼ਨ 'ਚ ਵੀ ਮਨਵੀਰ ਸਿੰਘ ਜਦੋਂ UK ਤੋਂ ਗੱਲ ਕਰ ਰਹੇ ਸੀ ਸਰ ਜਸਪਾਲ ਸਿੰਘ ਹੋਰਾਂ ਨਾਲ, ਤੇ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਦੇਖਦੇ ਹਾਂ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਕਿਸੇ ਵੇਲੇ ਪੰਥਕ ਕੌਜ਼ ਦੇ ਨਾਲ ਜੁੜ ਕੇ ਹੀ ਬਣੇ ਜਾਂ ਜਿਹੜੇ ਐਗਜ਼ਿਸਟਿੰਗ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ 'ਚ ਪੰਥਕ ਏਜੰਡੇ ਦੇ ਨਾਲ ਹੀ ਆਏ, ਓਵਰ ਏ ਪੀਰੀਅਡ ਆਫ ਟਾਈਮ ਉਹ ਕੁਛ ਥਾਵਾਂ 'ਤੇ ਉਹ ਇੱਕ ਕਾਰਪੋਰੇਸ਼ਨ ਵਾਂਗ ਜਿਹੜਾ ਉਹ ਕਬਜ਼ਾ ਭਾਵਨਾ ਆਈ ਕਿਤੇ ਕਿ ਜੀ ਸਾਰਿਆਂ ਨੂੰ ਜੇ ਨਾਲ ਰੱਖਣਾ ਹੈ, ਗੁਰਦੁਆਰਿਆਂ ਦੇ ਖਰਚੇ ਬੜੇ ਨੇ, ਤੁਸੀਂ ਡਿਸਟੈਂਸ ਕਰਦੇ ਹੋ, ਤੇ ਕਿਤੇ ਉਹ ਇਸ਼ੂ ਜਿਹੜੇ ਖੜੇ ਕਰ ਦਿੱਤੇ ਗਏ, ਜਿਹੜਾ ਭਾਵੇਂ ਉਹਨਾਂ ਦੇ ਬਿਹਾਈਂਡ ਏਜੰਸੀਆਂ ਦਾ ਰੋਲ ਸੀ, ਲੇਕਿਨ ਸਾਡੇ ਲੋਕ ਜਿਹੜੇ ਜਜ਼ਬਾਤੀ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਇਨਵੋਲਵ ਹੋਏ, ਨਤੀਜੇ ਦੇ ਤੌਰ ਤੇ ਅਸਲ ਕਾਜ਼ ਤੋਂ ਡਿਵੀਏਟ ਹੋ ਕੇ ਜਿਹੜਾ ਫਿਰ ਹੋਰ ਇਸ਼ੂਜ਼ ਔਰ ਸਰੀ ਗੁਰਦੁਆਰਾ ਸਾਹਿਬ 'ਚ ਵੀ ਹੌਲੀ ਫੈਡਰੇਸ਼ਨ ਦੇ ਵਿੱਚ ਜਦੋਂ ਥੋੜ੍ਹਾ ਬਹੁਤ ਆਪਸੀ ਕਰੈਕ ਸ਼ੁਰੂ ਹੋਏ ਔਰ ਫਿਰ ਜਿਹੜਾ ਉਸ ਦਾ ਕਬਜ਼ਾ ਬਲਵੰਤ ਗਿੱਲ ਨਾਂ ਦੇ ਇੱਕ ਬੰਦੇ ਕੋਲ ਜਿਹੜਾ ਆਲਮੋਸਟ ਵਿਰੋਧੀ ਸੀ ਮੂਵਮੈਂਟ ਦਾ ਵੀ, ਔਰ ਉਸ 'ਚੋਂ ਫਿਰ ਮਰਿਆਦਾ ਦਾ ਇਸ਼ੂ ਕਿ ਲੰਗਰ ਤੱਪੜਾਂ 'ਤੇ ਬਹਿ ਕੇ ਛਕਣਾ ਕਿ ਕੁਰਸੀਆਂ ਕਿਵੇਂ ਰੱਖੀਆਂ ਨੇ ਜਾਂ ਕਿਉਂ ਆਲਾ
ਕੁਰਸੀਆਂ ਤਾਂ ਉਦੋਂ ਵੀ ਸੀ, ਪਹਿਲਾਂ ਸਿਲੈਕਟ ਫਿਊ ਸੀ। ਸੋ ਫਿਰ ਜਦੋਂ ਇਹਨਾਂ ਦਾ ਕਾਫੀ ਆਪਸੀ ਤਕਰਾਰ ਹੋਇਆ, ਹੁਕਮਨਾਮਾ ਅਕਾਲ ਤਖਤ ਦਾ ਆਇਆ, ਇਹ ਫਾਈਟ ਬੜੀ ਡਰਟੀ ਹੋਈ, ਫਿਜ਼ੀਕਲ ਵੀ ਲੀਗਲ ਵੀ। ਔਰ ਉਸ ਪੀਰੀਅਡ 'ਚ ਹੀ ਫਿਰ ਜਿਹੜੇ ਪੰਥ ਪ੍ਰਸਤ ਸਿੰਘ ਸੀ ਉਹਨਾਂ ਨੂੰ ਲੱਗਾ ਕਿ ਵੀ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਤਾਂ ਤੁਹਾਡੇ ਕੋਲ ਕੋਈ ਪਲੇਟਫਾਰਮ ਹੋਣਾ ਚਾਹੀਦਾ। ਔਰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਹੋਇਆ। ਇਸ ਵੇਲੇ ਇੱਕ ਕੁਛ ਸਾਲ ਉਸ ਦੀ ਜਿਹੜੀ ਹੈ ਉਹ ਚੌਧਰ ਰਹੀ ਬਲਵੰਤ ਗਿੱਲ ਦੀ, ਬਟ ਇਵੈਂਚੁਅਲੀ ਫਿਰ ਨੌਜਵਾਨਾਂ ਨੇ ਜਿਹੜਾ ਉਸ ਦਾ ਪ੍ਰਬੰਧ, ਭਾਵੇਂ ਉਹ ਇਲੈਕਸ਼ਨ ਸਿਸਟਮ ਰਾਹੀਂ ਮਿਲਿਆ। ਔਰ ਅੱਜ ਜਦੋਂ ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਅੱਜ ਉਹ ਗੁਰਦੁਆਰਾ ਸ਼ਹੀਦ ਦੇ ਨਾਂ ਦੇ ਨਾਲ ਜੁੜ ਗਿਆ, ਜਿਸ ਧਰਤੀ ਦੇ ਉੱਤੇ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ। ਪਰ ਦਸ਼ਮੇਸ਼ ਦਰਬਾਰ ਬੜੀ ਫੋਰਸ ਦੇ ਨਾਲ ਹੁਣ ਵੀ ਜਿਹੜਾ ਦੁਨੀਆ ਦਾ ਅਨੰਦਪੁਰ ਸਾਹਿਬ ਤੋਂ ਬਾਅਦ ਜੇ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਕੋਈ ਕਹਿਣਾ ਹੋਏ ਤਾਂ ਸਰੀ 'ਚ ਹੁੰਦਾ ਹੈ, ਜਿਹੜਾ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ। ਔਰ ਅਫੀਸ਼ੀਅਲ ਫਿਗਰ ਆਲਮੋਸਟ 6 ਲੱਖ ਤੋਂ ਜ਼ਿਆਦਾ ਦੀ ਪਿਛਲੇ ਸਾਲ ਵੀ ਸੀ, ਹਰ ਸਾਲ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਉਹ ਦਸ਼ਮੇਸ਼ ਦਰਬਾਰ ਵੱਲੋਂ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ। ਸੋ ਮੇਰਾ ਸੰਬੰਧ ਇੰਨਾ ਹੀ ਪੁਰਾਣਾ ਹੈ ਉਹ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਤੋਂ ਦਸ਼ਮੇਸ਼ ਦਰਬਾਰ ਨਾਲ, ਜਿੰਨਾ ਕਿ ਮੇਰਾ ਇਸ ਧਰਤੀ ਦੇ ਉੱਤੇ ਪੰਥਕ ਪਿੜ ਦਾ ਸਫ਼ਰ ਹੈ। ਔਰ ਜਦੋਂ ਵੀ ਜਾਣਾ ਹੁੰਦਾ ਹੈ, ਬੇਸ਼ੱਕ ਇਸ ਵਾਰ ਵੀ ਜਿਹੜੀ ਸਾਡੀ ਵਿਜ਼ਿਟ ਸੀ ਸਰੀ ਦੀ, ਉਸ ਦੇ ਵਿੱਚ ਉਹ 2 ਸਾਲਾ ਸ਼ਹੀਦੀ ਸਮਾਗਮ ਪਏ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਸੀ, ਸੈਮੀਨਾਰ। ਔਰ ਅਗਲੇ ਦਿਨ ਖਾਲਿਸਤਾਨ ਦਾ ਝੰਡਾ ਝੁਲਾਉਣਾ। ਪਰ ਦਸ਼ਮੇਸ਼ ਦਰਬਾਰ ਦੀ ਸਾਂਝ ਹਮੇਸ਼ਾ ਹੁੰਦੀ ਹੈ। ਉਸ ਚੋਂ ਹੀ ਮੈਂ ਪਹਿਲਾਂ ਦਸ਼ਮੇਸ਼ ਦਰਬਾਰ ਵੀ ਐਡਰੈਸ ਕੀਤਾ ਔਰ ਉਹ ਸਾਡੇ ਵਿਊਅਰਸ ਨੇ ਉਹਨਾਂ ਸਾਰੀਆਂ ਸਪੀਚਸ ਨੂੰ ਜਿਹੜਾ ਉਹ ਦੇਖਿਆ ਹੋਇਆ, ਸੁਣਿਆ ਹੋਇਆ TV 84 ਦੇ ਮਾਧਿਅਮ ਰਾਹੀਂ। ਸੋ ਦਸ਼ਮੇਸ਼ ਦਰਬਾਰ ਵੱਲੋਂ ਜਿਹੜਾ ਹਮੇਸ਼ਾ ਹੀ ਮਾਨ ਸਨਮਾਨ ਵੀ ਕੀਤਾ ਜਾਂਦਾ। ਸੋ ਮੈਂ ਜਿਹੜਾ ਜਿੱਥੇ ਸਮੁੱਚੀ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ। ਫਿਰ ਜਿਹੜੇ ਵੀਰ ਭੈਣਾਂ ਲਿਆਜ਼ਨ ਕਰਦੇ ਨੇ, ਉਹਨਾਂ ਦੇ ਨਾਲ ਰਾਬਤਾ ਕਰਦੇ ਨੇ, ਜਿਸ ਲੈਵਲ ਦੇ ਉੱਤੇ ਸਾਡੇ ਵੀਰ ਕਮਲਜੀਤ ਸਿੰਘ ਔਰ ਹਰਕੀਰਤ ਸਿੰਘ ਔਰ ਉਹਨਾਂ ਦੀ ਪੂਰੀ ਸਾਰੀ ਟੀਮ ਡੈਡੀਕੇਟਡ ਹੈ, ਜਿਹੜੇ ਸਾਡੇ ਸਾਰੀ ਟ੍ਰਿਪ ਦਾ ਵੀ ਪ੍ਰਬੰਧ ਕਰਦੇ ਨੇ। ਅਸੀਂ ਉਹਨਾਂ ਸਾਰਿਆਂ ਦਾ ਵੀ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਸਾਡੇ 5 ਸੈਗਮੈਂਟਸ ਚੋਂ ਜਿਹੜਾ ਸੈਗਮੈਂਟ ਕਾਫੀ ਸਰਾਹਿਆ ਗਿਆ ਔਰ ਉਸ ਦੀ ਸ਼ੇਅਰਿੰਗ ਹੋਈ, ਉਹ ਇਹੀ ਸੀ ਜਿਹੜਾ ਅੱਜ ਵੀ ਸਾਡਾ ਲੀਡ ਟੌਪਿਕ ਹੈ। ਅੱਜ ਥੋੜ੍ਹੇ ਡਿਫਰੈਂਟ ਸ਼ੇਡ ਦੇ ਨਾਲ ਹੈ। ਕੱਲ੍ਹ ਅਸੀਂ ਕਿਹਾ ਸੀ ਕਿ ਵੀ ਐਸ ਜੈ ਸ਼ੰਕਰ ਜਿਹੜਾ ਜਿੱਥੇ ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਪਛਾੜੀ ਗਈ ਹੈ, ਉਹ ਕਾਊਟਾਊ ਕਰਨ ਦੇ ਲਈ ਜਿਹੜਾ ਉਹ ਚੀਨ ਪਹੁੰਚ ਗਿਆ ਹੁਣ। ਔਰ ਅਸੀਂ ਕਿਹਾ ਸੀ ਵੀ ਇਹਨਾਂ ਦੀ ਚਾਈਨੀਜ਼ ਜ਼ਬਾਨ ਦਾ ਹੀ ਲਫ਼ਜ਼ ਹੈ ਕਾਊਟਾਊ, ਕਿ ਗੋਡਿਆਂ ਭਰਨੇ ਹੋਣਾ। ਜਿਨ੍ਹਾਂ ਜ਼ਮਾਨਿਆਂ 'ਚ ਐਂਪਰਰ ਸਨ ਉਹਨਾਂ ਦਾ, ਕਿਉਂਕਿ ਚਾਈਨਾ ਦਾ ਬਾਦਸ਼ਾਹ ਦਾ ਇਤਿਹਾਸ ਵੀ ਹਜ਼ਾਰਾਂ ਸਾਲ ਪੁਰਾਣੇ, ਤੇ ਉਦੋਂ ਜਿਹੜੇ ਵੀ ਕੋਈ ਉਹਨਾਂ ਦੇ ਸਾਹਮਣੇ ਐਂਪਰਰ ਦੇ ਦਰਬਾਰ 'ਚ ਪੇਸ਼ ਹੁੰਦਾ ਸੀ, ਪਹਿਲੀ ਵਾਰ ਕਿਸੇ ਵੀ ਖਿੱਤੇ ਦਾ ਨੁਮਾਇੰਦਾ, ਉਹਨੂੰ ਕਾਊਟਾਊ ਕਰਨਾ ਪੈਂਦਾ ਸੀ, ਗੋਡਿਆਂ ਭਰਨੇ, ਉਹ ਰਿੜ ਕੇ ਜਿਹੜਾ ਦਰਬਾਰ ਦੇ ਵਿੱਚ ਆਉਂਦਾ ਸੀ। ਤੇ ਫਿਰ ਉਹਨੂੰ ਬਹੁਤ ਸਾਰੇ ਤੋਹਫੇ ਤੇ ਸਨਮਾਨ ਤੇ ਇਹ ਦੇ ਕੇ ਤੋਰਿਆ ਜਾਂਦਾ ਸੀ। ਮਤਲਬ ਹੁੰਦਾ ਸੀ ਕਿ ਵੀ ਤੂੰ ਗੋਡਾ ਟੇਕ ਦਿੱਤਾ, ਅਧੀਨਗੀ ਮੰਨ ਲਈ ਹੈ। ਇਹ ਲਫ਼ਜ਼ ਕਾਊਟਾਊ ਉਸ ਚੋਂ ਨਿਕਲਿਆ। ਸੋ ਅਸੀਂ ਕਿਹਾ ਸੀ ਕਿ ਬਈ ਇਹਨਾਂ ਨੇ ਬਥੇਰੀ ਝੱਖ ਮਾਰ ਲਈ ਹੈ। ਭਾਰਤ ਨੇ ਇੱਕੋ ਵੇਲੇ ਨਾਨ ਅਲਾਈਨਡ ਤੋਂ ਆਲ ਅਲਾਈਨਡ, ਇਹ ਬੜੇ ਮਾਣ ਨਾਲ ਕਹਿੰਦੇ ਸੀ ਕਿ we used to be non-aligned nation but now we are all aligned। ਤੇ ਮੈਂ ਕਿਹਾ ਵੀ all aligned ਬਣਨ ਤੋਂ ਪਹਿਲਾਂ ਪੰਜਾਬੀਆਂ ਦਾ ਇਹ ਅਖਾਣ ਹੀ ਸੁਣ ਲਿਆ ਹੁੰਦਾ ਕਿ ਵੀ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਕਹਿੰਦਾ ਉੱਥੇ ਖਾਇਆ, ਕਹਿੰਦਾ ਉੱਥੇ ਖਾਇਆ। ਤੇ ਇੱਥੇ ਜਿਨ੍ਹਾਂ ਘਰਾਂ ਵੱਲ ਵੀ ਮੂੰਹ ਕੀਤਾ ਉਹਨਾਂ ਤੋਂ ਜਾਂ ਜੁੱਤੀਆਂ ਪਈਆਂ, ਅਮਰੀਕਾ ਵੱਲ ਜਿਵੇਂ ਝੁਕਾ ਰੱਖਣ ਦੀ ਲਾਈਨ ਕੀਤੀ। ਜੇ ਤਾਂ ਫਿਰ ਦੂਸਰੇ ਮੁਲਕ ਵੀ ਡੀਲ ਕਰਦੇ ਨੇ, ਪਰ ਇਹਨਾਂ ਨੂੰ ਜ਼ਿਆਦਾ ਹੀ ਚਾਅ ਚੜਿਆ ਹੋਇਆ ਸੀ ਕਿ ਜੀ ਅਸੀਂ ਚੀਨ ਦੇ ਖਿਲਾਫ ਭੁਗਤਣਾ ਹੈ। ਔਰ ਕੁਆਡ ਦਾ ਹਿੱਸਾ ਬਣਨਾ ਜਿਹੜਾ ਹੈ ਉਹ ਫਾਈਨਲ ਰੈੱਡ ਫਲੈਗ ਸੀ ਚਾਈਨਾ ਨੂੰ, ਕਿਉਂਕਿ ਜਿਵੇਂ ਰਸ਼ੀਆ ਨੇ ਵੀ ਇਮੀਡੀਏਟਲੀ ਕਿਹਾ ਸੀ ਕਿ ਜਿਹੜੀ ਕੁਆਡ ਹੈ ਇਹ ਏਸ਼ੀਆ ਦੀ ਨੈਟੋ ਹੈ। ਔਰ ਨੈਟੋ ਨੇ ਕੀ ਰੋਲ ਅਦਾ ਕੀਤਾ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਹੁਣ ਵੀ ਜੋ ਕੁਛ ਯੂਕਰੇਨ 'ਚ ਚੱਲ ਰਿਹਾ ਹੈ ਤਬਾਹੀ ਦਾ ਆਲਮ ਹੈ। ਔਰ ਈਵਨ ਬੀਤੀ ਰਾਤ ਵੀ 90 ਦੇ ਕਰੀਬ ਡਰੋਨ ਜਿਹੜੇ ਨੇ ਉਹ ਅਟੈਕ ਹੋਏ ਨੇ ਉਹਨਾਂ ਦੇ ਉੱਤੇ, ਯੂਕਰੇਨ ਦੇ ਉੱਤੇ ਤਬਾਹੀ ਹੋ ਰਹੀ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ 59 ਦਿਨ ਦਾ ਟਾਈਮ, ਇੱਕ ਦਿਨ ਘੱਟ 60 ਦਿਨਾਂ ਤੋਂ, ਉਹ ਰਸ਼ੀਆ ਨੂੰ ਦਿੱਤਾ ਹੈ ਕਿ ਜੀ ਜੇ ਇਹਦੇ 'ਚ ਨਾ ਕੀਤਾ ਤਾਂ ਮੈਂ ਇੰਨੇ 500% ਕਿ ਕਿੰਨਾ
ਟੈਰਿਫ ਲਾ ਦਿਆਂਗਾ। ਪਰ ਜੋ ਤਬਾਹੀ ਇਸ ਵੇਲੇ ਦੋਵੇਂ ਪਾਸੇ ਖਬਰਾਂ ਤੁਸੀਂ ਗਜ਼ਾ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਵੀ, ਔਰ ਯੂਕਰੇਨ ਦੇ ਹਵਾਲੇ ਨਾਲ ਤਾਂ ਵੀ ਮੁਕੰਮਲ ਤਬਾਹੀ ਦੀਆਂ ਖਬਰਾਂ ਨੇ। ਸੋ ਇਹ ਪਾਰਟ ਤਬਾਹੀ ਦਾ ਚੱਲਦੇ ਆ, ਜਦੋਂ ਕਿ SCO ਜਿਸ ਦੇ ਉੱਤੇ ਟਰੰਪ ਨੇ ਵੀ ਸਖਤ ਲਾਈਨ ਲਈ ਕਿ ਜਿਹੜਾ ਵੀ ਮੁਲਕ SCO ਦਾ ਹਿੱਸਾ ਐਂਟੀ ਅਮਰੀਕਨ ਹੋਏਗੀ ਨੀਤੀ, ਮੈਂ 500% ਉਹਦੇ ਤੇ ਟੈਰਿਫ ਲਾਵਾਂਗਾ। ਹੁਣ ਭਾਰਤ ਉਹਨਾਂ ਦੇ ਬਾਨੀ ਮੁਲਕਾਂ ਚੋਂ ਵੀ ਹੈ। ਓਬਵੀਅਸਲੀ ਜਿਹੜੀ ਪਹਿਲੀ ਸਟੇਜ ਦੇ ਉੱਤੇ ਜਿਹੜਾ ਜਿਵੇਂ ਬ੍ਰਿਕਸ ਹੈ ਜਾਂ SCO ਹੈ, ਕਿਉਂਕਿ ਬੇਸ਼ੱਕ ਬ੍ਰਿਕਸ ਜਦੋਂ ਟਰੰਪ ਦੀ ਸਟੇਟਮੈਂਟ ਉਹ ਬ੍ਰਿਕਸ ਦੇ ਹਵਾਲੇ ਨਾਲ ਹੁੰਦੀ ਹੈ, ਪਰ ਤੁਸੀਂ ਬ੍ਰਿਕਸ ਵਾਲੇ ਮੁਲਕਾਂ ਨੂੰ ਹੀ SCO ਦੇ ਵਿੱਚ ਵੀ ਦੇਖਦੇ ਹੋ। ਉਹਦੇ 'ਚ ਵੀ ਮੁੱਖ ਤੌਰ ਦੇ ਉੱਤੇ ਜਿਹੜਾ ਭਾਰਤ ਹੈ, ਚਾਈਨਾ ਹੈ, ਰਸ਼ੀਆ ਹੈ, ਔਰ ਇਹ ਸੈਂਟਰਲ ਏਸ਼ੀਆ ਰਿਪਬਲਿਕ, ਪਾਕਿਸਤਾਨ, ਈਰਾਨ, ਇਹ ਸਾਰੇ ਨੇ। ਅਫਗਾਨਿਸਤਾਨ ਕੋਲ ਵੀ ਓਬਜ਼ਰਵਰ ਸਟੇਟਸ ਹੈ, ਹਾਲਾਂ ਵੱਖਰੀ ਕਹਾਣੀ ਹੈ ਵੀ ਉੱਥੇ ਅਫਗਾਨਿਸਤਾਨ ਨਾਲ ਕੀ, ਪਰ ਇਹ ਚੀਨ ਡੋਮੀਨੇਟਡ ਪਾਰਟ ਹੈ। ਔਰ ਰਸ਼ੀਆ ਅਲਟੀਮੇਟਲੀ ਜਿਹੜਾ ਹੈ ਉਹ ਹੁਣ ਚੀਨ ਦਾ ਛੋਟਾ ਭਰਾ ਬਣ ਕੇ ਆਪਣੇ ਦਿਨ ਘਟੀ ਕਰ ਰਿਹਾ। ਹਾਲਾਂ ਪਿਛਲੇ ਦਿਨਾਂ 'ਚ ਮੈਂ ਇੱਕ CIA ਦੇ ਵਿਸਲ ਬਲੋਅਰ ਦਾ ਇੰਟਰਵਿਊ ਜਿਹੜਾ ਹੈ ਉਹ ਸੁਣ ਰਿਹਾ ਸੀ। ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਫੇਲਿਅਰ ਹੋ ਰਹੀ ਹੈ ਯੂਕਰੇਨ ਨੀਤੀ ਦੀ ਕੀ ਹੈ। ਉਹਨੇ ਲਿਓਨਾਰਡ ਬ੍ਰੈਜ਼ਨਵ ਦਾ ਜ਼ਿਕਰ ਕੀਤਾ, ਜਿਹਨੇ 90s ਦੇ ਵਿੱਚ ਅਮਰੀਕਾ ਦੀ ਪਾਲਿਸੀ ਬਣਾਈ। ਔਰ ਉਹਨੇ ਕਿਹਾ ਕਿ ਵੀ ਅਮਰੀਕਾ ਨੇ, ਬ੍ਰੈਜ਼ਨਵ ਨੇ ਇਹ ਕਿਹਾ ਵੀ ਅਲਟੀਮੇਟਲੀ ਜਦੋਂ ਰਸ਼ੀਆ ਕਮਜ਼ੋਰ ਹੋਇਆ, ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ, ਤੇ ਵੀ ਉਹਦੇ ਨਾਲ ਪ੍ਰੋਮਿਸ ਤਾਂ ਇਹ ਜਿਹੜਾ ਉਹ ਕੀਤਾ ਗਿਆ ਗੋਰਬਾਚੋਫ ਦੇ ਨਾਲ ਕਿ ਭਾਈ ਅਸੀਂ ਰਸ਼ੀਆ ਨੂੰ ਕਮਜ਼ੋਰ ਨਹੀਂ ਕਰਾਂਗੇ, ਨੈਟੋ ਦੀ ਐਕਸਪੈਂਸ਼ਨ ਅਸੀਂ ਰੋਕ ਦਿੱਤੀ ਹੈ, ਹੁਣ ਨੈਟੋ ਦਾ ਕੋਈ ਮਕਸਦ ਨਹੀਂ ਰਿਹਾ, ਔਰ ਕਿਸੇ ਨੂੰ ਵੀ ਹੋਰ ਨੂੰ ਜਿਹੜੇ ਈਸਟਰਨ ਯੂਰਪ ਦੇ ਮੁਲਕ ਇੰਡੀਪੈਂਡੈਂਟ ਹੋਏ ਨੇ ਉਹਨਾਂ ਨੂੰ ਅਸੀਂ ਕਿਸੇ ਨੂੰ ਨੈਟੋ 'ਚ ਨਹੀਂ ਲਵਾਂਗੇ। ਪਰ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਨੇ ਬਹੁਤ ਜਲਦੀ ਆਪਣੇ ਉਸ ਪ੍ਰੋਮਿਸ ਨੂੰ ਤੋੜਿਆ, ਔਰ ਕਿਵੇਂ ਬਾਲਟਿਕ ਸਟੇਟਾਂ ਵੀ, ਔਰ ਹੌਲੀ ਹੌਲੀ ਕਰਦੇ ਕਰਦੇ ਯੂਕਰੇਨ ਤੱਕ ਪਹੁੰਚ ਗਏ। ਔਰ ਉਹੀ ਰੀਜ਼ਨ ਸੀ ਕਿ 2014 'ਚ ਫਿਰ ਰਸ਼ੀਆ ਨੇ ਦੇਖਿਆ ਕਿ ਵੀ ਇਹ ਹੁਣ ਟੂ ਮੱਚ ਹੈ, ਔਰ ਉਹਨਾਂ ਨੇ ਕ੍ਰਾਈਮੀਆ ਜਿਹੜਾ ਯੂਕਰੇਨ ਦਾ ਹਿੱਸਾ ਸੀ ਉਸ ਦੇ ਉੱਤੇ ਕਬਜ਼ਾ ਕੀਤਾ, ਭਾਵੇਂ ਰੈਫਰੈਂਡਮ ਦਾ ਸਹਾਰਾ ਲਿਆ। ਐਂਡ ਦੈਨ ਇਵੈਂਚੁਅਲੀ ਚਲਦੇ ਚਲਦੇ ਹੁਣ ਜੋ ਖੂਨ ਖਰਾਬਾ, ਲੱਖਾਂ ਰੂਸੀ ਔਰ ਯੂਕਰੇਨੀਅਨ ਲੋਕ, ਸਿਵਿਲੀਅਨ ਫੌਜੀ ਮਾਰੇ ਗਏ ਨੇ, ਮਾਰੇ ਜਾ ਰਹੇ ਨੇ। ਕਦੋਂ ਤੱਕ ਇਹ ਜਾਏਗਾ ਇਹ ਰੱਬ ਜਾਣਦਾ, ਔਰ ਜਾਂ ਪੁਤਿਨ ਜਾਣਦਾ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਸੀ ਕਿ ਵੀ ਮੈਂ ਤਾਂ ਇੱਕ ਦਿਨ ਦੇ ਵਿੱਚ ਕਰਵਾ ਦਿਆਂਗਾ, ਉਹ ਰਸ਼ੀਅਨ ਜਿਹੜੇ ਨੇ ਉਹ ਸਾਰੇ ਨੂੰ ਮੌਕ ਕਰ ਰਹੇ ਨੇ। ਸੋ ਇਹ ਸਾਰੇ ਦੇ ਚੱਲਦੇ ਆ, ਕਿਉਂਕਿ ਰਸ਼ੀਆ ਨੂੰ ਬਹੁਤ ਸਾਰੀ ਜਿਹੜੀ ਸੈਂਕਸ਼ਨਸ ਇੰਨੀਆਂ ਜ਼ਿਆਦਾ ਨੇ, ਕਿੰਨੇ ਹਜ਼ਾਰ ਸੈਂਕਸ਼ਨਸ ਲੱਗੀਆਂ ਹੋਈਆਂ ਉਹਦੇ 'ਤੇ, ਪਰ ਜੇ ਉਹਦੀ ਇਕੋਨਮੀ ਵੀ ਸਸਟੇਨ ਹੋ ਰਹੀ ਹੈ ਤਾਂ ਰਸ਼ੀਆ ਚਾਈਨਾ ਦੇ ਸਿਰ 'ਤੇ ਹੈ, ਉਹਦੀ ਉਹ ਆਇਲ ਵੀ ਬਾਏ ਕਰ ਰਿਹਾ ਹੈ, ਉਸ ਨੂੰ ਆਰਮਾਮੈਂਟ ਵੀ ਸਪਲਾਈ ਕਰ ਰਿਹਾ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਭਾਰਤ ਦਾ ਇੱਕ ਪਾਸੇ ਪਹਿਲਾਂ ਪ੍ਰੋ ਰਸ਼ੀਆ ਲਾਈਨ ਸੀ, ਉਹ ਵੀ ਉਹਨਾਂ ਨੂੰ ਨਜ਼ਰ ਆ ਗਿਆ ਵੀ ਰਸ਼ੀਆ ਨੇ ਜਦੋਂ ਚਾਈਨਾ ਦਾ ਮਾਮਲਾ ਆਇਆ ਤਾਂ ਉਹਨੇ ਤਾਂ ਚਾਈਨਾ ਦਾ ਹੀ ਸਾਥ ਦੇਣਾ। ਫਿਰ ਜਦੋਂ ਅਮਰੀਕਾ ਵੱਲ ਨਜ਼ਰ ਮਾਰੀ ਜਾਂ ਅਮਰੀਕਾ ਦੀ ਅਧੀਨਗੀ ਵੱਲ ਤੁਰੇ, ਉਦੋਂ ਤੱਕ ਆ ਟੈਰਿਫ ਦਾ ਇਸ਼ੂ ਟਰੰਪ ਨੇ ਜਿਹੜਾ ਲਿਆ ਕੇ, ਔਰ ਖ਼ਾਸ ਤੌਰ 'ਤੇ ਇੰਡੀਆ ਦੀ ਉਦੋਂ ਤੱਕ ਮਿਲਟਰੀ ਪਾਵਰ ਔਰ ਦੂਸਰੀ ਵੀ ਸਾਰੀ ਐਕਸਪੋਜ਼ ਹੋ ਚੁੱਕੀ ਸੀ। ਸੋ ਇਹਨਾਂ ਹਾਲਾਤਾਂ 'ਚ ਹੀ ਮੈਂ ਸਮਝਦਾ ਹਾਂ ਵੀ ਭਾਰਤ ਦੀ ਵਿਦੇਸ਼ ਨੀਤੀ ਤਾਂ ਕਲੈਪਸ ਅਲੱਗ ਥਲੱਗ, ਉਹ ਤਾਂ ਲਫ਼ਜ਼ ਬਿਲਕੁਲ ਢੁਕਵੇਂ ਨੇ। ਲੇਕਿਨ ਇਹਨਾਂ ਨੂੰ ਲੱਗਾ ਕਿ ਵੀ ਜੇ ਅਸੀਂ ਇਸ ਵੇਲੇ, ਕਿਉਂਕਿ ਅਜੇ ਚਾਈਨਾ ਦੇ ਨਾਲ ਕੋਈ ਟ੍ਰੇਡ ਡੀਲ ਤਾਂ ਸਾਈਨ ਹੋਈ ਨਹੀਂ, ਅਮਰੀਕਾ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਤੇ ਭਾਰਤ ਨੂੰ ਲੱਗਾ ਕਿ ਵੀ ਚੀਨ ਦੀ ਅਸੀਂ ਲਗਭਗ $117 ਬਿਲੀਅਨ ਦੀ ਟ੍ਰੇਡ ਹੈ, ਜੇ ਹੁਣ ਅਸੀਂ ਚਾਈਨਾ ਵੱਲ ਰੁਖ ਕਰਾਂਗੇ ਤਾਂ ਚਾਈਨਾ ਸਾਡੇ ਪ੍ਰਤੀ ਜਿਹੜਾ ਹੈ ਉਹ ਸੌਫਟ ਕਾਰਨਰ ਦਿਖਾਏਗਾ, ਔਰ ਖ਼ਾਸ ਤੌਰ 'ਤੇ ਦਹਿਸ਼ਤਗਰਦੀ ਦੇ ਮਾਮਲੇ 'ਚ ਜਿਹੜਾ ਨੈਰੇਟਿਵ ਭਾਰਤ ਨੇ ਸਿਰਜ ਕੇ ਦੁਨੀਆ ਨੂੰ ਉੱਲੂ ਬਣਾਉਣਾ ਚਾਹਿਆ, ਉਹ ਨੈਰੇਟਿਵ ਵਿਕਿਆ ਨਹੀਂ। ਹੁਣ ਕਿਉਂਕਿ 31 ਅਗਸਤ ਔਰ 1 ਸਤੰਬਰ ਨੂੰ SCO ਦੇ ਜਿਹੜੇ ਮੁੱਖ ਉਹਦੇ 'ਚ ਹੈਡ ਆਫ ਦਾ ਸਟੇਟਸ ਦੀ ਸਮਿਟ ਹੋਣੀ ਹੈ, ਤਿਆਨਜ਼ਿਨ ਸ਼ਹਿਰ ਹੈ ਚਾਈਨਾ ਦਾ, ਉਸ ਦੇ ਵਿੱਚ, ਤੇ ਉਹਦੀ ਪ੍ਰੈਪਰੇਸ਼ਨ ਦੇ ਲਈ ਪਹਿਲਾ ਸੈਸ਼ਨ ਜਿਹੜਾ ਕੁਝ ਦਿਨ ਪਹਿਲਾਂ ਡਿਫੈਂਸ ਮਿਨਿਸਟਰਸ ਦਾ ਹੋਇਆ ਇਹਨਾਂ SCO ਮੁਲਕਾਂ ਦਾ, ਉਹਦੇ 'ਚ ਵੀ ਰਾਜਨਾਥ ਸਿੰਘ ਗਿਆ ਹੋਇਆ ਸੀ। ਔਰ ਜਦੋਂ ਫਾਈਨਲ ਡੇ ਸਟੇਟਮੈਂਟ ਆਈ ਉਹਨਾਂ ਦੀ, ਤੇ ਉਹਦੇ 'ਚ
ਪਹਿਲਗਾਮ ਦਾ ਜ਼ਿਕਰ ਤਾਂ ਨਹੀਂ ਸੀ, ਕਿਉਂਕਿ ਉਹ ਜ਼ਿਕਰ ਕਰ ਵੀ ਲੈਂਦੇ, ਪਰ ਇੰਡੀਆ ਇਨਸਿਸਟ ਕਰਦਾ ਹੋਣਾ ਕਿ ਜੀ ਪਾਕਿਸਤਾਨ ਨੂੰ ਦੋਸ਼ੀ ਦੱਸੋ, ਔਰ ਕੋਈ ਸਬੂਤ ਵੀ ਨਹੀਂ ਸੀ ਪਾਕਿਸਤਾਨ ਦੇ ਖਿਲਾਫ। ਇਸ ਦੇ ਉਲਟ ਜਿਹੜਾ ਪਾਕਿਸਤਾਨ ਨੇ ਭਾਰਤੀ ਏਜੰਸੀਆਂ ਕਿਵੇਂ ਬਲੋਚਿਸਤਾਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਨੇ ਉਹ ਸਬੂਤ ਪੇਸ਼ ਕੀਤੇ, ਔਰ ਉਸ ਸਟੇਟਮੈਂਟ ਦੇ ਵਿੱਚ ਬਲੋਚਿਸਤਾਨ 'ਚ ਜਿਹੜੀ ਹੈ ਉਹ ਇੰਟਰਫੇਰੈਂਸ ਦਾ ਜ਼ਿਕਰ ਸੀ, ਔਰ ਰਾਜਨਾਥ ਸਿੰਘ ਨੇ ਉਸ ਸਟੇਟਮੈਂਟ ਤੇ ਦਸਤਖਤ ਨਹੀਂ ਕੀਤੇ। ਨਤੀਜਾ ਜਦੋਂ ਤੁਸੀਂ ਇਕੱਲੇ ਹੀ ਰਹਿ ਜਾਂਦੇ ਹੋ, ਬਾਕੀ ਸਾਰਿਆਂ ਨੇ ਕੀਤੇ, ਤਾਂ ਰੂਸ ਨੇ ਵੀ ਕੀਤੇ, ਔਰ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ ਨੇ ਸੋਵੀਅਤ, ਉਹਨਾਂ ਸਾਰਿਆਂ ਨੇ ਵੀ ਕੀਤੇ, ਈਰਾਨ ਨੇ ਵੀ ਕੀਤੇ। ਸੋ ਉਹਦੇ 'ਚ ਵੀ ਇਹਨਾਂ ਦਾ ਜਲੂਸ ਨਿਕਲਿਆ। ਹੁਣ ਬੜੇ ਤਾਮ ਝਾਮ ਨਾਲ ਐਸ ਜੈ ਸ਼ੰਕਰ ਪਹਿਲਾਂ ਪ੍ਰੋ ਚਾਈਨਾ ਗੱਲਾਂ ਕਰਦਾ ਕਰਦਾ ਚੀਨ ਪਹੁੰਚਿਆ, ਔਰ ਬੀਤੇ ਕੱਲ SCO ਦੇ ਵਿੱਚ ਇਹੀ SCO ਮੁਲਕਾਂ ਦੇ ਫੋਰਨ ਮਿਨਿਸਟਰਸ, ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਉਹ ਮੀਟਿੰਗ ਸੀ, ਔਰ ਉਹਦੇ 'ਚ ਵੀ ਜੇ ਤੁਸੀਂ ਇਹਦਾ ਐਸ ਜੈ ਸ਼ੰਕਰ ਦੀ ਬਿਆਨਬਾਜ਼ੀ ਦੇਖੋ ਤੇ ਉਹਨਾਂ ਦਾ ਆਪਣਾ ਮੀਡੀਆ ਜਿਹੜਾ ਉਹਨੇ ਹੈਡਲਾਈਨ ਲਾਈ ਹੋਈ ਹੈ, SCO must have an uncompromising position on terrorism, ਜੈ ਸ਼ੰਕਰ tells foreign ministers। ਉਹਨੇ ਕਿਹਾ ਜੀ ਇਹ ਜਿਹੜਾ, ਫਿਰ ਉਹਨੇ ਅੱਗੋਂ ਕਿਹਾ ਕਿ SCO was founded, ਇਹ ਜੈ ਸ਼ੰਕਰ ਕਹਿ ਰਿਹਾ, to combat terrorism, separatism and extremism। ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਤਿੰਨ ਚੀਜ਼ਾਂ ਨੂੰ ਖਤਮ ਕਰਨ ਲਈ SCO ਜਿਹੜਾ ਉਹ ਫਾਊਂਡ ਕੀਤਾ ਗਿਆ ਸੀ, ਦਹਿਸ਼ਤਗਰਦੀ, ਅਲਗਾਵਵਾਦ ਔਰ ਅੱਤਵਾਦ, ਇਸ ਦੇ ਉੱਤੇ ਸਖਤ ਲਾਈਨ ਜਿਹੜੀ ਹੈ ਉਹ ਹੋਣੀ ਚਾਹੀਦੀ। ਹੁਣ SCO ਇਹਨਾਂ ਦੀ ਮੀਟਿੰਗ ਵੀ ਖਤਮ ਹੋਈ। SCO ਦੀ ਜਦੋਂ ਫਾਈਨਲ ਉਹਨਾਂ ਦੇ ਸੈਕਟਰੀਏਟ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ, ਤੇ ਇਹਦੇ ਬਾਵਜੂਦ ਕਿ ਐਸ ਜੈ ਸ਼ੰਕਰ ਨੇ ਇਹਨਾਂ ਤਿੰਨ ਮੁੱਦਿਆਂ ਨੂੰ ਇਹ ਕਿਹਾ ਸੀ ਕਿ ਜੀ ਇਹ SCO ਦਾ ਫਾਊਂਡਿੰਗ ਮਿਸ਼ਨ ਹੈ, ਪਰ ਇਸ ਦੇ ਉਲਟ ਉਹਨਾਂ ਨੇ ਬਿਲਕੁਲ ਇਸ ਦਾ ਨੋਟਿਸ ਤੱਕ ਵੀ ਨਹੀਂ ਲਿਆ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੈਸ ਸਟੇਟਮੈਂਟ ਜਿਹੜੀ SCO ਦੇ ਸੈਕਟਰੀਏਟ ਨੇ ਇਸ਼ੂ ਕੀਤੀ, ਉਹਨਾਂ ਨੇ ਇਹ ਕਿਹਾ ਕਿ ਮੈਂਬਰਸ ਐਕਸਚੇਂਜ ਵਿਊਜ਼ ਔਨ ਕੀ ਏਰੀਆਜ਼ of SCO cooperation including political, economic, trade, cultural issues and key international and regional issues but did not mention terrorism। ਇਹ ਹੁਣ ਇਹਨਾਂ ਦੀ ਆਪਣੀ ਰਿਪੋਰਟਿੰਗ ਕਹਿੰਦੀ ਹੈ ਵੀ ਉਹਨਾਂ ਦੀ ਸਟੇਟਮੈਂਟ ਨੇ ਕਿਹਾ ਵੀ ਇਹ ਜਿਹੜੇ ਫੋਰਨ ਮਿਨਿਸਟਰ ਮਿਲੇ ਉਹਨਾਂ ਨੇ ਸਿਆਸੀ, ਆਰਥਿਕ, ਵਪਾਰਕ, ਸੱਭਿਆਚਾਰਕ ਤੇ ਹੋਰ ਖੇਤਰੀ ਇਸ਼ੂ ਤੇ ਇੰਟਰਨੈਸ਼ਨਲ ਇਸ਼ੂਜ਼ ਉਹਨਾਂ ਦੇ ਉੱਤੇ ਗੱਲਬਾਤ ਕੀਤੀ, ਔਰ ਇਸ ਸਟੋਰੀ ਦੇ ਇਹਨਾਂ ਦੇ ਆਪਣੇ ਦੇ ਮੁਤਾਬਕ ਉਹਦੇ 'ਚ ਕੋਈ ਵੀ ਜਿਹੜਾ ਹੈ ਉਹ ਦਹਿਸ਼ਤਗਰਦੀ ਦੀ ਚਰਚਾ ਨਹੀਂ ਹੋਈ। ਹਾਲਾਂ ਉੱਥੇ ਇਹਨੇ ਐਸ ਜੈ ਸ਼ੰਕਰ ਨੇ ਲੰਮਾ ਚੌੜਾ ਪਹਿਲਗਾਮ ਦਾ ਕੇਸ ਵੀ ਬਿਲਟ ਕੀਤਾ ਕਿ ਜੀ ਇਹ ਇਸ ਲਈ ਦਹਿਸ਼ਤਗਰਦ ਹਮਲਾ ਕਰਵਾਇਆ ਗਿਆ ਕਿ ਟੂਰਿਸਟ ਉੱਥੇ ਨਾ ਆਉਣ। ਫਿਰ ਉਹਨੇ ਕਿਹਾ ਜੀ ਰਿਲੀਜੀਅਸ ਡਿਵਾਈਡ, ਉਹ ਤੁਹਾਡਾ ਤਾਂ ਸਾਰਾ RSS ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਹ ਰਿਲੀਜੀਅਸ ਡਿਵਾਈਡ ਦੇ ਉੱਤੇ ਖੜੀ ਹੈ, ਪਰ ਉਹਨਾਂ ਦਾ ਜਿਹੜਾ ਝੂਠ ਹੈ ਉੱਥੇ ਵੀ ਵਿਕਿਆ ਨਹੀਂ ਹੈ। ਔਰ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਦਾ ਵੀ ਜਿਨ੍ਹਾਂ ਕੋਲ ਰੁਤਬਾ ਇਸਾਕਦਾਰ ਉਹ ਵੀ ਜਿਹੜੇ ਨੇ ਮੌਜੂਦ ਸੀ। ਬਾਅਦ ਦੇ ਵਿੱਚ ਉਹਨਾਂ ਦੇ ਡੈਲੀਗੇਸ਼ਨ ਨੇ ਵੀ ਬਾਕੀ ਮਿਨਿਸਟਰਾਂ ਦੇ ਨਾਲ, ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ, ਪਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਸਟੇਟਮੈਂਟ ਦਾ ਨਾ ਹੋਣਾ। ਹਾਲਾਂ ਐਸ ਜੈ ਸ਼ੰਕਰ ਨੇ ਹੋਰ ਸਮਾਰਟ ਪਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂਕਿ ਅਫਗਾਨਿਸਤਾਨ ਦਾ ਜਿਹੜਾ ਇਸ ਵਾਰ ਕੋਈ ਨੁਮਾਇੰਦਾ ਨਹੀਂ ਸੀ, ਤਾਂ ਉਹਨੇ ਅੱਜ ਕੱਲ੍ਹ ਅਫਗਾਨਾਂ ਦੀ ਵੀ ਵਕਾਲਤ ਕਰਨ ਦੀ ਲਾਈਨ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਉੱਥੇ ਜਿਹੜੀ ਹੈ ਇਕਨੋਮਿਕ ਏਰੀਆਜ਼ ਔਰ ਦੂਸਰਿਆਂ ਦੇ ਵਿੱਚ ਅਸੀਂ ਮਦਦ ਕਰੀਏ, ਔਰ ਇਹ ਜਿਹੜਾ ਅਫਗਾਨਿਸਤਾਨ ਨੂੰ ਇਵੇਂ ਇਕੱਲੇ ਨਾ ਛੱਡੀਏ। ਉਹਨੇ ਕਿਹਾ ਕਿ ਕੰਪਲਸ਼ਨਸ ਆਫ ਰੀਜਨਲ ਸਟੇਬਿਲਿਟੀ are buttressed by India's long-standing concern for the well-being of the Afghan people। ਇਹਨਾਂ ਨੂੰ ਅਫਗਾਨ ਬਹੁਤ ਯਾਦ ਆ ਰਹੇ ਨੇ, ਲੇਕਿਨ ਇਹ ਸਾਰਾ ਪਾਰਟ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹ ਇਹਨਾਂ ਨੂੰ ਹੋਪ ਸੀ ਕਿ ਜਿਹੜਾ ਰਾਜਨਾਥ ਸਿੰਘ ਅਚੀਵ ਨਹੀਂ ਕਰ ਸਕਿਆ, ਐਸ ਜੈ ਸ਼ੰਕਰ ਜਿਹੜਾ ਜਿਹਨੂੰ ਚਾਈਨੀਜ਼ ਜ਼ਬਾਨ ਵੀ ਬੋਲਣੀ ਆਉਂਦੀ ਹੈ, ਇੰਡੀਆ ਦਾ ਐਂਬੈਸਡਰ ਵੀ ਚਾਈਨਾ 'ਚ ਰਿਹਾ, ਔਰ ਉਹਨੂੰ ਲੱਗਦਾ ਸੀ ਕਿ ਵੀ ਇਹ ਘੱਟੋ ਘੱਟ ਕੁਛ ਲੈ ਕੇ ਮੁੜੇਗਾ। ਉਹਨਾਂ ਨੇ ਕਿਹਾ ਜੀ ਸਾਡੀ SCO ਦੀ ਪਾਲਿਸੀ ਕੋਈ ਨਹੀਂ ਹੈ ਸਟੇਟਮੈਂਟ ਔਰ ਇਸ ਕਿਸਮ ਦਾ, ਇਹ ਤਾਂ ਇਹਨਾਂ ਇਸ਼ੂਜ਼ ਦੇ ਉੱਤੇ ਹੈਗਾ। ਬਾਕੀ ਇਹ ਕਿਉਂਕਿ ਤਿਆਰੀ ਹੈ 31 ਅਗਸਤ ਔਰ 1 ਸਤੰਬਰ ਨੂੰ ਜਿਹੜੀ
ਧਿਆਨਜ਼ਿੰਦ ਦੇ ਵਿੱਚ ਇਹਨਾਂ ਦੇ ਹੈੱਡ ਆਫ ਦਾ ਸਟੇਟਸ ਨੇ ਮਿਲਣਾ ਹੈ। ਜੀ ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਆਉਣ ਵਾਲੇ ਦਿਨਾਂ 'ਚ ਮੌਨਸੂਨ ਸੈਸ਼ਨ ਵੀ ਭਾਰਤੀ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਔਰ ਉਸ ਦੇ ਵਿੱਚ ਆਲਰੇਡੀ ਕਿਉਂਕਿ ਕਾਂਗਰਸ ਨੇ ਰਿਪੀਟਡਲੀ 2 ਮਹੀਨਿਆਂ 'ਚ ਹੁਣ 22 ਅਪ੍ਰੈਲ ਨੂੰ ਇਹ ਜਿਹੜਾ ਪਹਿਲਗਾਮ ਘਟਨਾ ਹੁੰਦੀ ਹੈ, ਹੁਣ ਆਲਮੋਸਟ ਜੁਲਾਈ ਅੱਧ ਆ ਗਿਆ। ਕਾਂਗਰਸ ਦੀ ਮੰਗ ਸੀ, ਸਾਰੀ ਆਪੋਜੀਸ਼ਨ ਦੀ ਰਾਦਰ, ਕਿ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਇਸ ਮੁੱਦੇ ਤੇ ਗੱਲਬਾਤ ਲਈ। ਲੇਕਿਨ ਉਹ ਤਾਂ ਝੂਠ ਤੇ ਝੂਠ ਬੋਲ ਰਹੇ ਨੇ, ਕੋਈ ਜਨਰਲ ਉਹਨਾਂ ਦੇ ਕੁਛ ਕਹਿ ਰਹੇ ਨੇ, ਮੀਡੀਆ ਕੁਛ ਕਹਿ ਰਿਹਾ ਹੈ, ਅਜੀਤ ਡੋਵਲ ਕੁਛ ਕਹਿ ਰਿਹਾ ਹੈ। ਔਰ ਹੁਣ ਤਾਂ ਰੈਗੂਲਰ ਪਾਰਲੀਮੈਂਟ ਸੈਸ਼ਨ ਹੈ ਔਰ ਉਹਦੇ 'ਚ ਜਿਹੜੀ ਸਟ੍ਰੈਟਜੀ ਕਾਂਗਰਸ ਬਣਾਉਣਾ ਚਾਹੁੰਦੀ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਪਹਿਲਗਾਮ ਇਸ਼ੂ ਦੇ ਉੱਤੇ ਘੇਰੀਏ ਸਰਕਾਰ ਨੂੰ ਕਿ ਉਹਨਾਂ ਨੇ ਇਸ ਦੇ ਉੱਤੇ ਬਿਲਕੁਲ ਗਲਤ ਬਿਆਨੀ ਕੀਤੀ ਹੈ। ਔਰ ਇਹ ਜਿਹੜਾ ਮਾਨਸੂਨ ਸੈਸ਼ਨ ਦੇ ਵਿੱਚ ਹੁੰਦਾ ਤਾਂ ਇਹੀ ਹੈ, ਉਹਨਾਂ ਦੇ ਕੋਲ ਮੈਜੋਰਿਟੀ ਹੈ, ਸਪੀਕਰ ਆਰਡਰ ਕਰਕੇ ਜਿਹਨੂੰ ਮਰਜ਼ੀ ਚੁੱਪ ਕਰਾ ਕੇ ਬਿਠਾ ਦਿੰਦਾ, ਜਿਹਨੂੰ ਮਰਜ਼ੀ ਬੋਲਣ ਦਿੰਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਇਹਨਾਂ ਦੀ ਹੋਪ ਸੀ ਕਿ ਵੀ ਚਾਈਨਾ ਵੱਲ ਝੁਕਾ ਕਰਕੇ ਔਰ ਇਹ ਦੱਸਦਿਆਂ ਵੀ ਅਸੀਂ ਹੁਣ ਕਾਊਟਆਊ ਕਰ ਰਹੇ ਹਾਂ ਤੁਹਾਨੂੰ, ਇਹਨਾਂ ਦੀ ਠੂਠੇ 'ਚ ਖੈਰ ਪੈ ਗਿਆ। ਸੋ ਨਾ ਰਾਜਨਾਥ ਸਿੰਘ ਦੇ ਠੂਠੇ 'ਚ ਕੱਚੀ ਕੌਡੀ ਪਈ ਤੇ ਨਾ ਹੀ ਜਿਹੜੇ ਹੈ ਉਹ ਇਹਦੇ ਐਸ ਜੈ ਸ਼ੰਕਰ ਦੇ ਠੂਠੇ 'ਚ ਪਈ। ਹਾਂ, ਜੋ ਇਹਨਾਂ ਨੂੰ ਜਿਹੜਾ ਚੀਨੀਆਂ ਨੇ ਮੋਮੋ ਚੋਚੋ ਜ਼ਰੂਰ ਖਵਾਇਆ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।